ਹੁਣ ਜਾਂਦੇ ਡਾਕਟਰ ਸਾਹਿਬ ਮੈਂ ਇੱਕ ਸਵਾਲ ਤੁਹਾਨੂੰ ਇਹਦੇ 'ਚ ਹੋਰ ਜ਼ਿਆਦਾ ਪੁੱਛਣਾ ਚਾਹੁੰਦਾ ਕਿ ਇਹ ਤਾਂ ਅਸੀਂ ਸਟੇਟ ਦੇ ਫੈਕਟਰ ਤੋਂ ਗੱਲ ਕੀਤੀ ਆ। ਜਿਹੜੀਆਂ ਅਸੀਂ ਹਮੇਸ਼ਾ ਇਹ ਗੱਲ ਫੀਲ ਕਰ ਰਹੇ ਹਾਂ ਕਿ ਜਿਹੜੀਆਂ ਇਹ ਤਾਕਤਾਂ ਵੱਖੋ ਵੱਖ ਥਾਵਾਂ, ਜੇ ਅਸੀਂ ਭਾਰਤ ਦੇ ਵਿੱਚ ਗੱਲ ਕਰਨੀ ਹੋਵੇ ਸੈਪਰੇਟਿਸਟ ਮੂਵਮੈਂਟ, ਬੇਸਿਕਲੀ ਜਿਹੜਾ ਨੌਰਥ ਦਾ ਏਰੀਆ ਹੈ, ਨੌਰਥ ਈਸਟ ਦਾ ਏਰੀਆ ਹੈ ਜਾਂ ਨੌਰਥ ਵੈਸਟਰਨ ਜਿਹੜਾ ਉਹਦੇ ਉੱਤੇ ਹੀ ਇਹ ਸਾਰਾ ਖਿੱਤਾ ਫੈਲਿਆ ਹੋਇਆ ਹੈ। ਤਾਂ ਉਹਦੇ ਵਿੱਚ ਕੋਈ ਜਿਹੜੀ ਲਿੰਕ ਦੀ ਅਸੀਂ ਕਹੀਏ ਕਿ ਇੰਪੋਸੀਬਲ ਨਹੀਂ ਆ ਕਿ ਉਹ ਆਪਸ ਦੇ ਵਿੱਚ ਉਹਨਾਂ ਦੇ ਵਿੱਚ ਲਿੰਕ ਨਹੀਂ ਬਣ ਸਕਦਾ। ਪਰ ਹੁਣ ਤੱਕ ਅਸੀਂ ਇਹ ਦੇਖਿਆ ਹੈ ਕਿ ਜਿਹੜੀਆਂ ਇਹ ਸਾਰੀਆਂ ਮੂਵਮੈਂਟਸ ਨੇ ਉਹਨਾਂ ਦੇ ਵਿੱਚ ਕੋਈ ਇਹੋ ਜਿਹੀ ਸੋਲਿਡ ਕਮਿਊਨੀਕੇਸ਼ਨ, ਇਹੋ ਜਿਹਾ ਕੋਈ ਸੋਲਿਡ ਅਲਾਇੰਸ ਜਿਹੜਾ ਆ ਉਹ ਨਹੀਂ ਬਣਿਆ ਜਿਹਦੇ ਨਾਲ ਕਿ ਕੋਈ ਇੱਕੋ ਸਮੇਂ ਦੇ ਉੱਤੇ ਇੱਕੋ ਜਿਹੜੀ ਨਾਲ ਸਟੇਟ ਨੂੰ ਚੈਲੰਜ ਕਰ ਸਕਦੀਆਂ ਇਹ ਮੂਵਮੈਂਟਸ ਜਿਹੜੀਆਂ ਆ। ਤਾਂ ਮਤਲਬ ਇਹ ਤੁਹਾਡਾ ਜਿਹੜਾ ਤੁਸੀਂ ਸਾਰੀ ਇਹ ਮੂਵਮੈਂਟਸ, ਚਾਹੇ ਕਸ਼ਮੀਰ ਦੀ ਮੂਵਮੈਂਟ ਨੂੰ ਵੀ ਤੁਸੀਂ ਦੇਖਿਆ, ਨੌਰਥ ਨੂੰ ਵੀ ਦੇਖਿਆ, ਖਾਲਿਸਤਾਨ ਦੀ ਮੂਵਮੈਂਟ ਨੂੰ ਵੀ ਦੇਖਿਆ, ਤਾਂ ਇਹਦੇ ਫੇਲੀਅਰ ਦਾ ਕੀ ਕਾਰਨ ਰਿਹਾ ਮੰਨਦੇ ਹੋ ਕਿ ਕਿਉਂ ਜਿਹੜਾ ਇੱਕ ਸਟਰੋਂਗ ਅਲਾਇੰਸ ਐਕਸ਼ਨ ਓਰੀਐਂਟਡ ਜਿਹੜਾ ਆ ਉਹ ਇਹਨਾਂ ਸੈਪਰੇਟਿਸਟ ਮੂਵਮੈਂਟਸ ਦੇ ਵਿੱਚ ਫਾਰਮ ਨਹੀਂ ਹੋ ਸਕਿਆ? ਦੇਖੋ, ਤੁਸੀਂ ਬਿਲਕੁਲ ਠੀਕ ਫਰਮਾਇਆ। ਹਾਲਾਂਕਿ ਇਸ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਖਾਲਿਸਤਾਨ ਦੀ ਮੂਵਮੈਂਟ ਤਾਂ ਜੇ ਅਸੀਂ ਨਹੀਂ ਕਹਿ ਸਕਦੇ, ਲੇਕਿਨ ਪੰਜਾਬ ਦੇ ਹੱਕਾਂ ਦੀ ਮੂਵਮੈਂਟ, ਧਰਮ ਯੁੱਧ ਮੋਰਚਾ ਔਰ ਸੰਤ ਪਿੰਡਾਂ ਵਾਲਿਆਂ ਦੀ ਅਗਵਾਈ ਥੱਲੇ ਫੈਡਰੇਸ਼ਨ ਦਾ ਐਕਟਿਵਿਜ਼ਮ ਜਿਹੜਾ ਹੈ ਭਾਈ ਅਮਰੀਕ ਸਿੰਘ ਪ੍ਰੈਜ਼ੀਡੈਂਟ ਦੀ ਰਹਿਨੁਮਾਈ ਥੱਲੇ ਚੱਲ ਰਿਹਾ ਸੀ, ਉਦੋਂ ਜਿਹੜੇ ਫੈਡਰੇਸ਼ਨ ਦੇ ਕੁਝ ਐਕਟਿਵਿਸਟ ਨੇ ਅਸਾਮ ਦੇ ਵਿੱਚ ਜਿਹੜੀ ਸਟੂਡੈਂਟ ਮੂਵਮੈਂਟ, ਅਸਾਮ ਗਣ ਪਰਿਸ਼ਦ ਜਾਂ ਆਸੂ ਜਥੇਬੰਦੀਆਂ ਥੱਲੇ ਚੱਲ ਰਹੀ ਸੀ, ਉਹਨਾਂ ਦੇ ਨਾਲ ਰਾਬਤਾ ਵੀ ਕੀਤਾ। ਉਹਨਾਂ ਦੇ ਨੁਮਾਇੰਦੇ ਵੀ ਸ਼ਾਇਦ ਇੱਕ ਦੋ ਵਾਰ ਆਏ, ਲੇਕਿਨ ਉਹ ਇੱਕਦਮ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਿਹੜਾ ਰਿਪਰੈਸ਼ਨ ਦਾ ਦੌਰ ਸ਼ੁਰੂ ਹੋਇਆ, ਉਸ ਤੋਂ ਬਾਅਦ ਉਹ ਕੋਈ ਰਾਬਤਾ ਨਹੀਂ ਹੋਇਆ। ਨਾਗਿਆਂ ਦੀ ਜਿਹੜੀ ਸਟਰਗਲ ਹੈ, ਔਰ ਨਾਗਿਆਂ ਤੋਂ ਵੀ ਪਹਿਲਾਂ ਜੇ ਅਸੀਂ ਈਵਨ ਮੀਜ਼ੋਆਂ ਦੀ ਸਟਰਗਲ ਵੀ ਗੱਲ ਕਰੀਏ, ਉਹਨਾਂ ਦਾ ਲੀਡਰ ਲਾਲ ਡੈਂਗਾ ਜਿਹੜਾ ਕਿ ਇਨ ਐਗਜ਼ਾਈਲ ਸੀ ਯੂਕੇ ਦੇ ਵਿੱਚ 80s ਦੇ ਵਿੱਚ, 84 ਤੋਂ ਬਾਅਦ ਕੁਛ ਇਸ ਕਿਸਮ ਦੀਆਂ ਖਬਰਾਂ ਤੁਹਾਨੂੰ ਮੀਡੀਆ 'ਚ ਅੱਜ ਵੀ ਨਜ਼ਰ ਆ ਜਾਣਗੀਆਂ, ਜਿਹਦੇ 'ਚ ਇੱਕੋ ਪਲੇਟਫਾਰਮ ਤੋਂ ਡਾਕਟਰ ਜਗਜੀਤ ਸਿੰਘ ਚੌਹਾਨ ਜਿਹੜੇ ਕੌਂਸਲ ਆਫ ਖਾਲਿਸਤਾਨ ਦੇ ਮੁਖੀ ਸੀ, ਔਰ ਮਿਸਟਰ ਫੀਜ਼ੋ ਨਾਗਿਆਂ ਦਾ ਲੀਡਰ ਜਾਂ ਲਾਲ ਡੈਂਗਾ, ਇਹ ਇਕੱਠੇ ਵੀ ਨਜ਼ਰ ਆਏ। ਫੀਜ਼ੋ ਤਾਂ ਕਾਫੀ ਲੰਬਾ ਵਕਤ ਜੀਏ, ਉਹ ਤਾਂ ਫਿਰ ਵਾਪਸ ਨਹੀਂ ਗਏ, ਉਹਨਾਂ ਦੀ ਡੈਥ ਤਾਂ ਉੱਥੇ ਹੀ ਹੋਈ। ਲਾਲ ਡੈਂਗਾ ਜਿਹੜਾ ਉਹ ਸ਼ਾਇਦ ਮੁਰਾਰਜੀ ਦੇਸਾਈ ਦੇ ਵੇਲੇ ਜਿਹੜੇ ਉਹ ਸਮਝੌਤਾ ਹੋਇਆ ਔਰ ਮਿਜ਼ੋਰਮ ਸੂਬਾ ਜਿਹੜਾ ਹੋਂਦ ਦੇ ਵਿੱਚ ਆਇਆ। ਲੇਕਿਨ ਕਿਉਂਕਿ ਕੋਈ ਕਾਮਨਨੈਸ, ਇੱਕ ਤਾਂ ਜੀਓਗ੍ਰਾਫਿਕਲੀ ਬਹੁਤ ਜ਼ਿਆਦਾ ਡਿਸਟੈਂਸ ਰਿਹਾ, ਸੈਕੰਡਲੀ ਆਈਡੀਓਲੋਜੀਕਲੀ ਉਹਨਾਂ ਨੂੰ ਜਦੋਂ ਉਸ ਵੇਲੇ ਸਪੋਰਟ ਕਰਨ ਵਾਲੀ ਨਾਗਿਆਂ ਜਾਂ ਮੀਜ਼ੋਆਂ ਦੀ ਮੂਵਮੈਂਟ ਨੂੰ ਮੋਸਟਲੀ ਬੈਪਟਿਸਟ ਚਰਚ ਸੀ ਅਮਰੀਕਾ ਦੇ ਵਿੱਚ, ਕਿਉਂਕਿ ਇਹ ਕ੍ਰਿਸਚੀਅਨ ਮੈਜੋਰਿਟੀ ਜ਼ੋਨ ਨੇ, ਕੋਈ ਸਿੱਖਾਂ ਦੇ ਨਾਲ ਕੋਈ ਜਾਂ ਪੰਜਾਬ ਦੇ ਹਵਾਲੇ ਨਾਲ ਉਹ ਕੋਈ ਤਾਲਮੇਲ ਨਹੀਂ ਸੀ। ਜੇ ਸਾਡਾ ਕੋਈ ਤਾਲਮੇਲ ਸੀ ਜਾਂ ਜਿਹੜਾ ਥੋੜਾ ਬਹੁਤ ਇਫੈਕਟਿਵ ਵੀ ਰਿਹਾ, ਉਹ ਕਸ਼ਮੀਰੀਆਂ ਦੇ ਨਾਲ ਸੀ। ਉਹਦਾ ਸ਼ਾਇਦ ਇੱਕ ਕਾਰਨ ਜੀਓਗ੍ਰਾਫਿਕਲ ਸਾਡੀ ਕਲੋਜ਼ਨੈਸ ਵੀ ਸੀ, ਔਰ ਦੂਸਰਾ ਕਿਉਂਕਿ ਆਲਰੇਡੀ ਇਹ ਇੱਕ ਭਖਦਾ ਮਸਲਾ ਹੋਣ ਕਰਕੇ UN ਦਾ ਹਿੱਸਾ ਵੀ ਸੀ, ਤੇ ਪਾਕਿਸਤਾਨ ਦੇ ਵਿੱਚ ਵੀ ਜਦੋਂ ਰਾਵੀ ਪਾਰ 84 ਤੋਂ ਬਾਅਦ ਜਿਹੜੇ ਰਾਬਤੇ ਹੋਏ ਉਹਨਾਂ ਦੇ ਵਿੱਚ, ਪਰ ਇਸ ਕਿਸਮ ਦਾ ਵੀ ਕੋਈ ਮੇਰੀਆਂ ਨਜ਼ਰਾਂ 'ਚ ਨਹੀਂ ਹੈ। ਹਾਲਾਂਕਿ ਇੰਡੀਅਨ ਸਿਸਟਮ ਨੇ, ਕਿਉਂਕਿ ਇਸਲਾਮ ਨੂੰ ਜਾਂ ਇਸਲਾਮਿਕ ਟੈਰਰਿਜ਼ਮ ਜਾਂ ਰੈਡੀਕਲ ਟੈਰਰਿਜ਼ਮ ਦੇ ਥੱਲੇ ਸਿੱਖਾਂ ਨੂੰ ਨਾਲ ਜੋੜ ਕੇ ਬਦਨਾਮ ਕਰਨਾ ਸੌਖਾ ਸੀ, ਇਹ ਸੰਬੰਧ ਜੋੜਦੇ ਰਹੇ ਲਸ਼ਕਰ ਤੋਇਬਾ ਨਾਲ, ਕਿਸੇ ਖਾਲਿਸਤਾਨੀ ਫੋਰਸ ਦਾ ਨਾਮ ਲਿਖ ਦਿਓ, ਕੋਈ ਹੋਰ ਲਿਖ ਦਿਓ, ਪਰ ਮੈਨੂੰ ਨਹੀਂ ਲੱਗਦਾ ਕਿ ਈਵਨ ਜਿਹੜਾ ਮਿਲੀਟੈਂਸੀ ਦੇ ਦੌਰ ਦੇ ਵਿੱਚ ਵੀ ਕੋਈ ਇਸ ਕਿਸਮ ਦੀ ਹਮਦਰਦੀ ਰਹੀ ਹੈ। ਕਸ਼ਮੀਰੀ ਸਮਝਦੇ ਸੀ ਵੀ ਸਿੱਖਾਂ ਦੇ ਨਾਲ ਕੀ ਹੋ ਰਿਹਾ। ਪਿਛਲੇ ਦਿਨਾਂ 'ਚ ਫਾਰੂਕ ਅਬਦੁੱਲਾ ਦਾ ਇੱਕ ਇੰਟਰਵਿਊ ਪੰਜਾਬੀ ਪੱਤਰਕਾਰ ਦੇ ਨਾਲ ਹੈ, ਔਰ ਤੁਸੀਂ ਹਾਲਾਂ ਪੰਜਾਬੀ ਬੋਲਣ ਦੀ ਕੋਸ਼ਿਸ਼ ਹੀ ਕਰ ਰਿਹਾ। ਹਾਲਾਂ ਇਹ ਸਾਰਾ ਸ਼ੇਖ ਅਬਦੁੱਲਾ ਟੱਬਰ ਵੀ ਕੋਈ ਟਰਸਟਵਰਦੀ ਨਹੀਂ ਹੈ, ਔਰ ਮੈਂ ਸਮਝਦਾ ਸੀ ਵੀ ਉਹ ਸਾਰੇ ਇੰਟਰਵਿਊ 'ਚ ਫਾਰੂਕ ਅਬਦੁੱਲਾ ਨੂੰ ਇਹ ਸਵਾਲ ਪੁੱਛਿਆ ਜਾਏਗਾ ਕਿ ਵੀ ਜਦੋਂ ਚਿੱਠੀ ਸਿੰਘਪੁਰਾ 20 ਮਾਰਚ 2000 ਨੂੰ 35 ਸਿੱਖ ਮਾਰੇ, ਉਦੋਂ ਦਾ ਚੀਫ ਮਿਨਿਸਟਰ ਫਾਰੂਕ ਅਬਦੁੱਲਾ ਕਿ ਵੀ ਉਦੋਂ ਉੱਥੇ ਕੀ ਹੋਇਆ। ਔਰ ਇਹਦੇ ਬਾਵਜੂਦ ਅੰਡਰ ਕਰੰਟ ਜਿਹੜਾ ਹੈ ਆਮ ਕਸ਼ਮੀਰੀ ਲੋਕਾਂ ਦੇ ਵਿੱਚ, ਕਿਉਂਕਿ ਸਿੱਖਾਂ ਦੀ ਗੁੱਡਵਿਲ ਵੀ, ਜਿਵੇਂ 5 ਅਗਸਤ 2019 ਨੂੰ ਜਦੋਂ ਕਸ਼ਮੀਰ ਦਾ ਰੁਤਬਾ ਖਤਮ ਕੀਤਾ, ਜਾਂ ਉਸ ਤੋਂ ਪਹਿਲਾਂ ਦੂਸਰੀਆਂ ਘਟਨਾਵਾਂ ਦੇ ਮੱਦੇਨਜ਼ਰ ਜਦੋਂ ਕਸ਼ਮੀਰੀ ਬੱਚੀਆਂ ਯੂਨੀਵਰਸਿਟੀ 'ਚ ਪੜ੍ਹਨ ਵਾਲੀਆਂ ਜਾਂ ਦੂਜੀਆਂ ਉਹਨਾਂ ਨੂੰ ਹਿੰਦੂ ਤੋਂ ਵੀ ਹਰਾਸ ਕਰਦੇ ਸੀ,
ਸਿੱਖ ਗਏ, ਪਹੁੰਚੇ, ਉਹਨਾਂ ਨੂੰ ਸੁਰੱਖਿਅਤ ਕੀਤਾ, ਉਹਨਾਂ ਦੇ ਘਰਾਂ ਤੱਕ ਪਹੁੰਚਾਇਆ, ਜਾਂ ਇਸੇ ਹਵਾਲੇ ਨਾਲ ਹੀ ਜਿਹੜਾ ਹੈ, ਕਿਉਂਕਿ ਕਸ਼ਮੀਰ ਦੇ ਨਾਲ ਸਾਡੀ ਇਤਿਹਾਸਕ ਸਾਂਝ ਹੈ। ਗੁਰੂ ਨਾਨਕ ਪਾਤਸ਼ਾਹ ਕਸ਼ਮੀਰ ਵਾਦੀ 'ਚ ਗਏ, ਕਸ਼ਮੀਰ ਦੇ ਵਿੱਚ 3-4 ਲੱਖ ਸਿੱਖ ਵਸਦੇ ਨੇ, ਇਤਿਹਾਸਕ ਗੁਰਦੁਆਰੇ 6ਵੇਂ ਪਾਤਸ਼ਾਹ 7ਵੇਂ ਪਾਤਸ਼ਾਹ, ਔਰ ਸਿੱਖ ਰਾਜ ਦਾ ਵੀ ਹਿੱਸਾ ਹੈ ਕਸ਼ਮੀਰ। ਲੇਕਿਨ ਈਵਨ ਪੋਲੀਟੀਕਲੀ ਵੀ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦਲ ਖਾਲਸਾ ਜਥੇਬੰਦੀ ਵੱਲੋਂ ਜਦੋਂ ਵੀ ਕੋਈ ਸਾਂਝੇ ਸਮਾਗਮ ਕੀਤੇ ਗਏ, ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਭਾਈ ਉਹਨਾਂ ਦੀ ਜਿਹੜੀ ਵੱਡੀ ਪੀਸਫੁਲ ਤਹਿਰੀਕ ਦੇ ਵੱਡੇ ਆਗੂ ਰਹੇ ਨੇ, ਉਹਨਾਂ ਨੂੰ ਉਹਨਾਂ ਦੀ ਮੌਜੂਦਗੀ ਵੀ ਰਹੇ, ਜਾਂ ਉਹਨਾਂ ਨੂੰ ਵੀਡੀਓ ਕਾਨਫਰੰਸ ਰਾਹੀਂ, ਜਿਵੇਂ ਹੁਰੀਅਤ ਕਾਨਫਰੰਸ ਦੇ ਵੱਡੇ ਬਾਨੀ, ਉਹ ਸ਼ਮੂਲੀਅਤ ਕਰਦੇ ਰਹੇ। ਇਸ ਲੈਵਲ ਦੇ ਉੱਤੇ ਜਿਹੜੀ ਹੈ ਅੰਡਰਸਟੈਂਡਿੰਗ ਰਹੀ ਹੈ। ਬਾਕੀ ਮੈਨੂੰ ਇਹ ਵੀ ਲੱਗਦਾ ਹੈ ਕਿ ਵੀ ਅਲਟੀਮੇਟਲੀ ਜਿਸ ਲੈਵਲ ਦੇ ਉੱਤੇ, ਔਰ ਇਹੀ ਕਾਰਨ ਈਵਨ ਦਲਿਤ ਆਰਗੇਨਾਈਜੇਸ਼ਨ ਦੇ ਨਾਲ ਵੀ ਅਸੀਂ ਕੋਸ਼ਿਸ਼ ਕਰਦੇ ਰਹੇ ਹਾਂ, ਇੱਥੇ ਵੀ ਅਮਰੀਕਾ 'ਚ ਹੁੰਦੇ ਆ, ਕਿ ਭਾਈ ਜੋ ਕੁਝ ਚੱਲ ਰਿਹਾ ਉਹਨਾਂ ਦੇ ਉੱਤੇ ਵੀ, ਜਿੰਨੇ ਇਹਦੇ ਬਾਵਜੂਦ ਕਿ ਕਨਸਟੀਟਿਊਸ਼ਨ ਦੇ ਵਿੱਚ ਰਿਜ਼ਰਵੇਸ਼ਨ ਹੈ, ਦੂਸਰਾ ਧੱਕਾ ਹੋ ਰਿਹਾ, ਪਰ ਪ੍ਰੋਬਲਮ ਇਹਨਾਂ ਦੇ ਨਾਲ ਵੀ ਇਹ ਹੁੰਦੀ ਹੈ, ਜਾਂ ਈਵਨ ਇੰਡੀਅਨ ਕ੍ਰਿਸਚੀਅਨਸ ਦੇ ਨਾਲ ਵੀ, ਕਿਉਂਕਿ ਅਸੀਂ ਕੈਪੀਟਲ ਹਿੱਲ ਦੇ ਉੱਤੇ 2 ਇਸ ਕਿਸਮ ਦੀਆਂ ਗੈਦਰਿੰਗਸ ਦੇ ਵਿੱਚ ਕੋਸ਼ਿਸ਼ ਕੀਤੀ, ਉਹਨਾਂ ਦਾ ਨੁਮਾਇੰਦੇ ਨਾਲ ਹੁੰਦੇ ਨੇ। ਹਾਲਾਂ ਜੋ ਕ੍ਰਿਸਚੀਅਨ ਨਾਲ ਹੋ ਰਿਹਾ, ਉੜੀਸਾ 'ਚ ਜਦੋਂ ਹੋਇਆ ਉਹਨਾਂ ਦਾ, ਔਰ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਡਾਕਟਰ ਗ੍ਰੈਮ ਉਹਦੇ ਬੱਚਿਆਂ ਨੂੰ ਸਾੜਿਆ। ਪਰ ਪ੍ਰੋਬਲਮ ਇਹ ਹੁੰਦੀ ਹੈ ਵੀ ਉਹ ਇੰਡੀਆ ਦੇ ਨਾਲ ਉਨੇ ਹੱਦ ਤੱਕ ਹੀ ਡਿਸਕ੍ਰਿਮੀਨੇਸ਼ਨ ਨਾ ਹੋਏ ਰਹਿਣਾ ਚਾਹੁੰਦੇ ਨੇ। ਜਦੋਂ ਫਰੀडम ਜਾਂ ਇੰਡੀਪੈਂਡੈਂਸ ਜਾਂ ਸਿੱਖਾਂ ਦੇ ਆਪਣੇ ਏਜੰਡੇ ਦੀ ਗੱਲ ਆਉਂਦੀ ਹੈ, ਫਿਰ ਈਸਾਈ ਵੀ ਦੌੜ ਜਾਂਦੇ ਨੇ, ਦਲਿਤ ਜਥੇਬੰਦੀਆਂ ਵੀ ਦੌੜ ਜਾਂਦੀਆਂ ਨੇ। ਔਰ ਵੈਸੇ ਵੀ ਕਿਉਂਕਿ ਜੇ ਤਾਂ ਨਾਗਾ ਜਾਂ ਮੀਜ਼ੋ ਜਾਂ ਉਹਨਾਂ ਦਾ ਡਾਇਸਪੋਰਾ ਹੋਏ, ਬਹੁਤ ਵਾਰੀ ਕਮਿਊਨੀਕੇਸ਼ਨ ਉਹਦੇ ਰਾਹੀਂ ਹੁੰਦੀ ਹੈ, ਤੇ ਨਾਗਿਆਂ ਦਾ ਤਾਂ ਇੱਥੇ ਕੁਝ ਵੀ ਨਹੀਂ ਹੈ। ਇਹਨਾਂ ਦੀ ਲੌਬੀ ਬਹੁਤ ਵਾਰੀ ਬੈਪਟਿਸਟ ਚਰਚ ਵਾਲੇ ਹੀ ਕਰਦੇ ਰਹੇ ਨੇ। ਕਸ਼ਮੀਰੀਆਂ ਦੀ ਕਿਉਂਕਿ ਪ੍ਰੈਜ਼ੈਂਸ ਹੈ, ਉਹਨਾਂ ਦੇ ਨਾਲ ਅਸੀਂ ਕੋਆਰਡੀਨੇਟ ਕਰਦੇ ਹਾਂ। ਇਹ ਇੱਕ ਵੱਡਾ ਕਾਰਨ ਹੈ ਕਿ ਕੋਈ ਵੀ ਜਿਹੜੀਆਂ ਨੇ ਸਾਈਮਲਟੇਨੀਅਸਲੀ ਕੋਈ ਮੂਵਮੈਂਟਸ, ਔਰ ਇਹਦੇ ਵਿੱਚ ਮੈਨੂੰ ਯਾਦ ਹੈ, ਹੁਣ ਤਾਂ ਦੁਨੀਆ 'ਚ ਨਹੀਂ ਰਹੇ, ਮੇਜਰ ਜਨਰਲ ਨਰਿੰਦਰ ਸਿੰਘ ਭੁੱਲਰ, ਜਿਹੜੇ ਹਿਊਮਨ ਰਾਈਟਸ, ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਜਸਟਿਸ ਬੈਂਸ ਦੇ ਨਾਲ ਵੀ ਰਹੇ, ਜਾਂ ਦੂਜੇ ਤੋਂ, ਉਹਨਾਂ ਨੇ ਇਹ ਗੱਲ ਕਹੀ ਸੀ ਇੱਕ ਵਾਰੀ, ਕਹਿਣ ਲੱਗੇ ਦੇਖੋ ਅਸੀਂ ਫੌਜ 'ਚ ਸੀ, ਇਸ ਨਾਰਥ ਈਸਟ ਸਾਡੀ ਪੋਸਟਿੰਗ ਸੀ, ਸਾਡੇ ਤੋਂ ਬੜੇ ਜ਼ੁਲਮ ਕਰਵਾਏ ਇਹਨਾਂ ਨੇ ਦੂਜਿਆਂ ਦੇ। ਕਹਿੰਦੇ ਵੀ ਕਈ ਵਾਰ ਗੋਲੀ ਕਿਸੇ ਪਾਸਿਓਂ ਆਉਣੀ ਤੇ ਫੌਜ ਜਿਹੜੀ ਹੈ ਸਾਰੇ ਪਿੰਡ ਨੂੰ ਅੱਗ ਲਾ ਦਿੰਦੇ ਸੀ, ਤੇ ਅਸੀਂ ਜਾ ਕੇ ਦੇਖਣਾ ਕਿਤੇ ਚੌਲ ਪਏ ਹੋਏ ਨੇ, ਰਿੰਨਣ ਨੂੰ ਰੱਖਿਆ, ਦੂਜੇ ਟੱਬਰਾਂ ਦੇ ਟੱਬਰ ਦੌੜ ਜਾਂਦੇ ਸੀ ਜਾਂ ਨਾਲ ਮਰੇ ਪਏ ਹੁੰਦੇ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੇ ਇਵੇਂ ਹੀ ਇੱਕ ਮਾਈਨੋਰਿਟੀ ਨੂੰ ਦੂਜੇ ਦੇ ਖਿਲਾਫ ਵੀ ਵਰਤਿਆ। ਇਹੀ ਕਾਰਨ ਹੈ ਕਿ ਉਹ ਈਵਨ ਸ੍ਰੀਲੰਕਾ ਦੇ ਵਿੱਚ, ਜੇ ਹੁਣ ਅਸੀਂ ਇਹ ਦੇਖੀਏ, ਸੋ ਕਾਲਡ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਥੱਲੇ ਜਦੋਂ ਇਹਨਾਂ ਨੇ ਜਿਹੜਾ ਉੱਥੇ ਐਕਸ਼ਨ ਕੀਤਾ, ਉਹ ਬਹੁਤ 84 ਤੋਂ ਬਾਅਦ ਹੋਇਆ ਸੀ, ਸਿੱਖ ਫੌਜਾਂ ਦੇ ਵਿੱਚ ਹੋਈ ਬਗਾਵਤ ਤੋਂ ਸਤੇ ਪਏ ਸੀ। ਇਹਨਾਂ ਨੇ ਬੜੀ ਬੁਰੀ ਤਰ੍ਹਾਂ ਉਹਨਾਂ ਫੌਜੀਆਂ ਨੂੰ, ਜਿਨ੍ਹਾਂ ਨੂੰ ਕੋਈ ਗੁਰਿਲਾ ਵਾਰਫੇਅਰ ਦੀ ਟ੍ਰੇਨਿੰਗ ਹੀ ਨਹੀਂ ਸੀ, ਪਰ ਬਿਲਕੁਲ ਹੌਸਟਾਈਲ এনवायरमेंट ਦੇ ਵਿੱਚ ਜਾ ਕੇ ਸੁੱਟਿਆ। ਸੋ ਇਹ ਉਹਨਾਂ ਦੀ ਟੈਕਟਿਕ ਵੀ ਰਹੀ ਹੈ ਸੈਂਟਰ ਦੀ, ਕਿ ਭਾਈ ਉਹ ਇੱਕ ਪਾਸੇ ਨੂੰ ਦਬਾਉਣ ਦੇ ਲਈ ਉੱਥੇ ਤੁਸੀਂ ਸਿੱਖ ਭੇਜ ਦਿਓ ਜਦੋਂ। ਔਰ ਇਧਰ ਵੀ ਜਿਹੜਾ ਇੱਕ ਹਿੱਸਾ ਰਿਹਾ ਕਿ ਵੀ ਕੋਈ ਜਿਓਗ੍ਰਾਫਿਕਲੀ ਵੱਡਾ ਖਿੱਤਾ ਹੋਣ ਕਰਕੇ, ਔਰ ਕੋਈ ਆਈਡੀਓਲੋਜੀਕਲ ਲੈਵਲ ਦੇ ਉੱਤੇ ਕੋਈ ਯੂਨੀਫਾਈਡ ਐਫਰਟ ਨਹੀਂ ਹੈ। ਔਰ ਇਹ ਵੀ ਇੱਕ ਫੈਕਟ ਹੈ ਕਿ ਈਵਨ ਪਾਰਲੀਮੈਂਟਰੀ ਸਿਸਟਮ 'ਚ ਵੀ, ਅਦਰ ਦੈਨ ਕਿ ਵੀ ਕਰੁਣਾਨਿਧੀ ਜਾਂ ਦੂਸਰੇ ਤੀਸਰੇ ਇੰਡੀਵਿਜੂਅਲ ਕਿਤੇ ਮਿਲਦੇ ਜਾਂ ਸਿੱਖਾਂ ਦੇ ਨੂੰ ਥਾਪੀ ਦੇ ਦਿੰਦੇ ਸੀ ਕਿ ਜੀ ਤੁਸੀਂ ਬਹੁਤ ਬਹਾਦਰ ਹੋ, ਤੁਸੀਂ ਲੜ ਰਹੇ ਹੋ, ਅਸੀਂ ਤਾਂ ਫਿਰ ਵੀ ਡਰਦੇ ਹਾਂ। ਪਰ ਇਸ ਤੋਂ ਬਿਯੋਂਡ ਕੋਈ ਕੰਕਰੀਟ ਅਲਾਈਅੰਸ ਮੇਰਾ ਖਿਆਲ ਹੈ ਨਾ ਪਹਿਲਾਂ ਸੰਭਵ ਸੀ, ਤੇ ਹੁਣ ਵੀ ਸਾਡੀ ਲੜਾਈ ਸਾਨੂੰ ਖੁਦ ਨੂੰ ਹੀ ਲੜਨੀ ਪੈਣੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਬੜਾ ਇਹ ਜਿਹੜਾ ਇੱਕ ਰਿਐਲਿਟੀ ਗਰਾਊਂਡ ਸਿਚੁਏਸ਼ਨ ਤੁਸੀਂ ਦੱਸੀ ਆ, ਤੇ ਜਿਹਦੇ ਲਈ ਤੁਸੀਂ ਆਪਣੀ ਗੱਲਬਾਤ 'ਚ ਕਿਹਾ ਕਿ ਜਿਹੜੇ ਨੇਪਾਲ ਦਾ ਡੈਲੀਗੇਸ਼ਨ ਸੀ, ਉਹ ਜਿਵੇਂ ਲਾਹੌਰ ਜਦੋਂ ਸਿੱਖਾਂ ਦੇ ਬਸੰਤ ਪੰਚਮੀ ਦੇ ਤਿਉਹਾਰ ਹੁੰਦੇ ਤੇ ਉੱਥੇ ਆਉਂਦਾ, ਤਾਂ ਸਿੱਖ ਜਦੋਂ ਅੱਜ ਆਪਣੀ ਸੈਪਰੇਟ ਸਟੇਟ ਦੇ ਲਈ ਸਟਰਗਲ ਕਰ ਰਹੇ ਆ, ਜਿਹੜਾ ਹਿੱਸਾ ਸਿੱਖਾਂ ਦਾ ਇਹ ਸਟਰਗਲ ਕਰ ਰਿਹਾ ਆ, ਤਾਂ ਉਹਦੇ ਲਈ ਜ਼ਰੂਰੀ ਆ ਕਿ ਉਹ ਸਟੇਟ ਬਣਨ ਤੋਂ ਬਾਅਦ ਹੀ ਸਟੇਟ ਵਾਂਗ ਨਾ ਵਿਚਰਨ। ਉਹ ਸਟੇਟ ਬਣਨ ਤੋਂ ਪਹਿਲਾਂ ਨੂੰ ਇੱਕ, ਭਾਵੇਂ ਤੁਹਾਡੀ ਸਟੇਟ ਇੱਕ ਓਕੂਪੇਸ਼ਨ 'ਚ ਆ, ਅਧੀਨਗੀ 'ਚ ਆ, ਪਰ ਤੁਸੀਂ ਤਾਂ ਹੀ ਕਾਮਯਾਬ ਹੋ ਸਕਦੇ ਹੋ ਜੇ ਤੁਸੀਂ ਪਹਿਲਾਂ ਹੀ ਜਿਹੜਾ ਤੁਹਾਡਾ ਬਿਹੇਵੀਅਰ ਐਕਟਿਵਿਜ਼ਮ ਆ ਉਹ ਲਾਈਕ ਅ ਸਟੇਟ ਹੋਵੇ। ਤਾਂ ਉਹਦੇ ਲਈ ਇਹ ਜਿਹੜੇ ਚੈਲੰਜਸ ਨੇ ਉਹ ਸਿੱਖਾਂ ਨੂੰ ਐਡਰੈਸ ਕਰਨੇ ਪੈਣਗੇ। ਤੇ
ਨਵੇਂ ਰੱਖਣੇ ਪੈਣਗੇ। ਜਿਹੜੀਆਂ ਧਿਰਾਂ, ਜਿਹੜੀਆਂ ਕੌਮਾਂ, ਉਹਨਾਂ ਦੇ ਵਿੱਚ ਚਾਹੇ ਇੱਕ ਤੁਸੀਂ ਜਨਰਲ ਜਿਹੜੇ ਨਰਿੰਦਰਪਾਲ ਸਿੰਘ ਹੋਰਾਂ ਦੀ ਉਦਾਹਰਨ ਦਿੱਤੀ ਆ, ਉਹ ਇੱਕ ਬਹੁਤ ਵੱਡਾ ਇੱਕ ਫੈਕਟਰ ਮੈਂ ਸਮਝਦਾ ਕਿ ਜਦੋਂ ਕਿਸੇ ਵੀ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਿੱਥੇ ਕਿਸੇ ਤੇ ਜੈਨੋਸਾਈਡ ਹੁੰਦਾ ਹੈ ਜਾਂ ਕੋਈ ਆਮ ਇਸ ਰੂਪ ਦੇ ਵਿੱਚ ਕਿਸੇ ਕਮਿਊਨਿਟੀ ਦੇ ਉੱਤੇ ਅਟੈਕ ਕਰਦੀਆਂ ਨੇ, ਤਾਂ ਜਿਹੜੇ ਉਹਨਾਂ ਦੇ ਚਿਹਰੇ ਉਹ ਜਨਰੇਸ਼ਨ ਦੇ ਤੱਕ ਸਾਈਕੋਲੋਜੀਕਲ ਇਫੈਕਟ ਲੈ ਕੇ ਜਾਂਦੇ ਆ ਕਿ ਕਿਹੜੇ ਲੋਕਾਂ ਨੂੰ ਉਸ ਸਮੇਂ ਆ ਸੀ। ਜਿਹੜਾ ਸਿੱਖ ਜਿਹੜੇ ਫੌਜੀ ਨੇ, ਜਿਹੜੇ ਭਾਰਤ ਦੇ ਹੁਕਮਾਂ ਦੇ ਉੱਤੇ ਭਾਵੇਂ ਐਕਟ ਕਰਦੇ ਆ, ਤਾਂ ਇਹ ਅੱਜ ਸਿੱਖ ਕੌਮ ਨੂੰ ਇਹ ਸਮਝਣ ਲਈ ਇੱਕ ਬੜਾ ਜ਼ਰੂਰੀ ਆ। ਇਸ ਗੱਲ ਜੋੜਦਾ ਕਿ ਜਦੋਂ ਅੱਜ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣ ਜਾਂ ਸਾਡੇ ਹੋਰ ਜਿਹੜੇ ਇਹੋ ਜਿਹੇ ਅਹੁਦੇਦਾਰ ਨੇ, ਜਦੋਂ ਉਹ ਇਸ ਗੱਲ ਦੇ ਉੱਤੇ ਜ਼ੋਰ ਲਾਉਂਦੇ ਆ ਕਿ ਸਿੱਖ ਨੌਜਵਾਨਾਂ ਨੂੰ ਤਿਆਰ ਕਰੋ, ਭਾਰਤ ਦੇ ਵਿੱਚ IPS IAS ਜਾਂ ਫੌਜੀ ਅਫਸਰ ਬਣਾਓ, ਤਾਂ ਉਹ ਸ਼ਾਇਦ ਇਸ ਰਿਐਲਿਟੀ ਤੋਂ ਅੱਖਾਂ ਬੰਦ ਕਰੀ ਬੈਠੇ ਜਾਂ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਜਦੋਂ ਤੁਸੀਂ ਜਿਸ ਸਟੇਟ ਦੇ ਖਿਲਾਫ ਤੁਹਾਡੇ ਅਕਾਲ ਤਖ਼ਤ ਸਾਹਿਬ ਨੇ ਜੰਗ ਲੜੀ ਹੋਵੇ ਤੇ ਉਸੇ ਸਟੇਟ ਦੇ ਵਿੱਚ ਉਸ ਅਕਾਲ ਤਖ਼ਤ ਸਾਹਿਬ ਤੋਂ ਜਿਹੜੇ ਨੌਕਰ ਨੇ ਉਹ ਭਰਤੀ ਕਰਨ ਦੇ ਲਈ ਜਦੋਂ ਸੁਨੇਹੇ ਦਿੱਤੇ, ਮੈਸੇਜ ਦਿੱਤੇ ਜਾਣ, ਤਾਂ ਉਹ ਜਨਰੇਸ਼ਨਸ ਤੱਕ ਉਹਦੇ ਕੀ ਖਤਰਨਾਕ ਸਿੱਟੇ ਨਿਕਲ ਸਕਦੇ ਆ, ਉਹ ਇਹ ਜਿਹੜੀ ਨਰਿੰਦਰਪਾਲ ਸਿੰਘ ਹੋਰਾਂ ਦੀ ਕੀਤੀ ਆ ਉਹਦੇ ਤੋਂ ਸਮਝਿਆ ਜਾ ਸਕਦਾ ਹੈ। ਤੇ ਅੱਜ ਦੇ ਉਹਦੇ ਮੈਂ ਵਿੱਚ ਮੈਂ ਇਹਦੇ ਚ ਐਡ ਕਰਨਾ ਚਾਹੁੰਦਾ ਹਾਂ। ਸਾਨੂੰ ਕਈ ਵਾਰ ਕਸ਼ਮੀਰ ਕਹਿਣਗੇ ਕਿ ਜੀ ਦੇਖੋ ਚਾਈਨਾ ਦੇ ਨਾਲ ਇੰਡੀਆ ਦੀ ਹੌਸਟਿਲਿਟੀ ਹੈ ਤੇ ਚਾਈਨਾ ਨਾਲ ਵੀ ਰਾਬਤੇ ਖੋਲ੍ਹਣੇ ਚਾਹੀਦੇ ਨੇ, ਕਮਿਊਨੀਕੇਸ਼ਨ ਹੋਣੀ ਚਾਹੀਦੀ ਹੈ। ਤੇ ਮੇਰਾ ਇਹ ਸੀ ਕਿ ਦੇਖੋ ਇੱਕ ਤਾਂ ਉਹਨਾਂ ਨੇ ਕਦੇ ਕੋਈ ਬਹੁਤੀ ਦਿਲਚਸਪੀ ਵੀ ਨਹੀਂ ਦਿਖਾਈ, ਕਿਉਂਕਿ ਉਹ ਅਜੇ ਤੱਕ ਜਿਹੜੀ ਚਾਈਨਾ ਦਾ ਕੁੱਲ ਮਿਲਾ ਕੇ ਤੁਸੀਂ ਦੇਖੋਗੇ ਕਿ ਉਹ ਆਊਟਸਾਈਡ ਮਾਮਲੇ ਬਹੁਤ ਘੱਟ ਇੰਟਰਫੇਅਰ ਕਰਦੇ ਨੇ ਆਪਣੇ ਵਿਦਨ। ਸੈਕੰਡਰੀ ਮੈਂ ਕਿਹਾ ਜੀ ਕੋਈ ਹਿਸਟੋਰੀਕਲ ਗੁਰਦੁਆਰਾ ਨਹੀਂ ਹੈ ਚਾਈਨਾ 'ਚ, ਹਾਲਾਂਕਿ ਗੁਰੂ ਨਾਨਕ ਪਾਤਸ਼ਾਹ ਗਏ ਨੇ ਬਟ ਸਮਹਾਉ ਓਵਰ ਏ ਪੀਰੀਅਡ ਆਫ ਟਾਈਮ ਕੁਛ ਨਹੀਂ। ਥਰਡਲੀ ਮੈਂ ਕਿਹਾ ਵੀ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਬ੍ਰਿਟਿਸ਼ ਕਲੋਨੀਅਲ ਪੀਰੀਅਡ ਦੇ ਵਿੱਚ ਸਿੱਖ ਫੌਜ ਨੂੰ ਉਹਨਾਂ ਨੇ ਹਾਂਗਕਾਂਗ ਹੋਏ, ਮੇਨਲੈਂਡ ਚਾਈਨਾ ਹੋਏ ਜਿਹਦੀ ਕੈਪੀਟਲ ਨੈਨਕਿੰਗ ਸੀ, ਚਾਈਨੀਜ਼ ਨੂੰ ਸੁਪਰੈਸ ਕਰਨ ਦੇ ਲਈ ਵਰਤਿਆ। ਮੇਰੇ ਇੱਕ ਮਿੱਤਰ ਜਿਨ੍ਹਾਂ ਦੇ ਫਾਦਰ ਪਾਕਿਸਤਾਨ ਦਾ, ਜਿਨ੍ਹਾਂ ਨੇ ਪਹਿਲਾ ਜਿਹੜਾ ਮਿਸ਼ਨ ਹੈ ਨੈਨਕਿੰਗ ਦੇ ਵਿੱਚ 1948 ਚ ਖੋਲਿਆ ਸੀ, ਉਹਨਾਂ ਦੇ ਬੇਟੇ ਮੈਨੂੰ ਕਹਿਣ ਲੱਗੇ, ਕਹਿੰਦੇ ਵੀ ਚੀਨ ਦੇ ਵਿੱਚ ਜਿਹੜਾ ਸਿੱਖਾਂ ਦੇ ਲਈ ਲਫ਼ਜ਼ ਹੈ ਉਹਨਾਂ ਦੀ ਜ਼ਬਾਨ ਦੇ ਵਿੱਚ, ਉਹ ਹੈ ਮੂਲੋ ਸ਼ਾਹ। ਤੇ ਮੂਲੋ ਸ਼ਾਹ ਦਾ ਮਤਲਬ ਹੁੰਦਾ ਦਿਓ, ਰਾਖਸ਼ਸ। ਕਿਉਂਕਿ ਜਦੋਂ ਹਾਂਗਕਾਂਗ ਵੀ ਇਹਨਾਂ ਦਾ ਹਿੱਸਾ ਸੀ, ਸ਼ੰਘਾਈ ਔਰ ਦੂਸਰੇ ਉਹਦੇ ਚ ਸਿੱਖ ਫੌਜੀ ਜਿਹੜੇ ਨੇ ਉਹਨਾਂ ਤੋਂ ਬਹੁਤ ਜ਼ਬਰ ਕਰਵਾਉਂਦੇ ਸੀ। ਬਹੁਤ ਪੁਰਾਣੀ ਫਿਲਮ ਹੈ ਜਿਹਦੇ ਚ ਸੀਜ ਆਫ ਨੈਨਕਿੰਗ, ਜਦੋਂ ਨੈਨਕਿੰਗ ਦੇ ਵਿੱਚ ਇਹਨਾਂ ਬ੍ਰਿਟਿਸ਼ ਔਰ ਦੂਸਰੇ ਮਿਸ਼ਰਾਂ ਨੂੰ ਚੀਨੀਆਂ ਨੇ ਆ ਕੇ ਘੇਰ ਲਿਆ ਤੇ ਸਿੱਖ ਕੈਵਲਰੀ ਜਿਹੜੀ ਅੰਗਰੇਜ਼ਾਂ ਨੇ ਭੇਜੀ ਘੋੜ ਚੜੇ, ਜਿਨ੍ਹਾਂ ਨੇ ਜਾ ਕੇ ਫਿਰ ਉਹ ਸਾਰੇ ਸੀਜ ਨੂੰ ਤੁੜਵਾਇਆ। ਔਰ ਹਾਂਗਕਾਂਗ ਤੋਂ ਲੈ ਕੇ ਸ਼ੰਘਾਈ, ਦੂਜੇ ਤੀਜੇ, ਇਹ ਕਾਫੀ ਜਿਹੜੀ ਸਿੱਖ ਰੂਪ ਦੇ ਵਿੱਚ ਜਿਹੜਾ ਹੈ ਉਹ ਉਹਨਾਂ ਤੋਂ ਜ਼ੁਲਮ ਕਰਵਾਉਂਦੇ ਰਹੇ। ਸੋ ਕਹਿਣ ਲੱਗੇ ਕਿ ਵੀ ਉਹਨਾਂ ਦੇ ਅੰਦਰ ਉਹ ਜਦੋਂ ਦੇਖਦੇ ਨੇ ਸਿੱਖ ਨੂੰ ਤਾਂ ਉਹਨਾਂ ਦੇ ਅੰਦਰ ਇੱਕ ਖੌਫ ਔਰ ਨਫ਼ਰਤ ਦੋਨਾਂ ਦਾ ਮੇਲ ਹੁੰਦਾ। ਔਰ ਇਹੀ ਗੱਲ ਮੈਨੂੰ ਇੱਕ ਵਾਰ ਸਾਡੇ ਇੱਕ ਮਿੱਤਰ ਜਿਹੜੀ ਹੈ ਇਹਨਾਂ ਦੀ ਸਪੋਰਟਸ ਇੰਸਟੀਚਿਊਟ, ਸ਼ਾਇਦ NIS ਹੈ ਪਟਿਆਲੇ ਦੇ ਵਿੱਚ, ਉਸ ਦੇ ਵਿੱਚ ਸੀ। ਉਹ ਕਹਿਣ ਲੱਗੇ, ਹਾਂ ਉਹ ਕਹਿਣ ਲੱਗੇ ਕਿ ਜੀ ਸਾਡੇ ਜਿਹੜਾ ਉਹ ਨਾਗਾਲੈਂਡ ਦਾ ਇੱਕ ਆਇਆ, ਸ਼ਾਇਦ ਮੁੱਕੇਬਾਜ਼ੀ ਜਾਂ ਕਾਹਦੀ ਟ੍ਰੇਨਿੰਗ ਸੀ, ਤੇ ਕਹਿੰਦਾ ਵੀ ਮੇਰਾ ਕੁਦਰਤੀ ਰੂਮਮੇਟ ਬਣਿਆ ਜਿਹੜੇ ਸਿੱਖ ਨੌਜਵਾਨ ਦਾ ਮੈਂ ਗੱਲ ਕਰਦਾ, ਉਹ ਪੋਲ ਵਾਲਟਰ ਸੀ। ਤੇ ਉਹ ਕਹਿੰਦਾ ਕਿ ਵੀ ਉਹ ਦੇਖ ਕੇ ਕਹਿੰਦਾ ਜੀ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਸਿੱਖ ਬਹੁਤ ਚੰਗੇ ਲੋਕ ਨੇ, ਅਸੀਂ ਤਾਂ ਜਦੋਂ ਪੱਗ ਦੇਖਦੇ ਹਾਂ ਬਹੁਤ ਨਫ਼ਰਤ ਕਰਦੇ ਹਾਂ, ਸਾਡੇ ਤੇ ਬਹੁਤ ਜ਼ੁਲਮ ਕੀਤੇ ਹੋਏ ਨੇ। ਸੋ ਮੈਂ ਤੁਹਾਡੀ ਗੱਲ ਨੂੰ ਐਂਡੋਰਸ ਕਰ ਰਿਹਾ ਕਿ ਵੀ ਜਦੋਂ ਤੁਸੀਂ ਇੱਕ ਮਰਸਨਰੀ ਕਰੈਕਟਰ ਬਣਦੇ ਹੋ ਤੇ ਤੁਸੀਂ ਦੂਸਰਿਆਂ ਦੀ ਆਜ਼ਾਦੀ ਦਿਵਾਉਣ ਲਈ ਜਾਂਦੇ ਹੋ। ਔਰ ਇਸੇ ਕੰਟੈਕਟ ਦੇ ਵਿੱਚ ਸਾਰਾ ਗੜੀ ਬੇਸ਼ੱਕ ਅਸੀਂ ਪ੍ਰਾਈਡ ਲੈਂਦੇ ਹਾਂ 21 ਸਿੱਖਾਂ ਨੂੰ ਉਸ ਜ਼ਮਾਨੇ ਦਾ ਆਰਡਰ ਆਫ ਮੈਰਿਟ ਮਿਲਿਆ ਔਰ ਪਾਰਲੀਮੈਂਟ ਨੇ ਖਲੋ ਕੇ ਬ੍ਰਿਟਿਸ਼ ਨੇ ਕੀਤਾ, ਪਰ ਜੇ ਤੁਸੀਂ ਇਹ ਦੇਖੋ ਵੀ ਲੈ ਦੇ ਕੇ ਅਸੀਂ ਲੜ ਕੇ ਉਹਨਾਂ ਦੇ ਖਿਲਾਫ ਰਹੇ ਸੀ। ਜਿਹੜੇ ਕਬੀਲੇ ਉਹਨਾਂ ਦੇ, ਉਹ ਆਪਣੀ ਜ਼ਮੀਨ ਦੇ ਉੱਤੇ ਆਪਣਾ ਹੱਕ ਉਹਨਾਂ ਦਾ ਸੀ, ਲੇਕਿਨ ਅਸੀਂ ਬ੍ਰਿਟਿਸ਼ ਜਿਹੜਾ ਫੌਜ ਦਾ ਹਿੱਸਾ ਬਣ ਕੇ ਅਸੀਂ ਬਹਾਦਰੀ ਆਪਣੀ ਥਾਂ, ਲੇਕਿਨ ਜਦੋਂ ਤੁਸੀਂ ਕਿਸੇ ਦੀ ਆਜ਼ਾਦੀ ਜਿਹੜੇ ਲੜ ਰਹੇ ਨੇ ਉਹਨਾਂ ਨੂੰ ਕੁਚਲਦੇ ਹੋ ਯੂਨੀਅਨ ਜੈਕ ਦੀ ਖਾਤਰ। ਸੋ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਜਿਹੜਾ ਮਰਸਨਰੀ ਕਰੈਕਟਰ ਬ੍ਰਿਟਿਸ਼ਰਸ ਨੇ ਸਿੱਖਾਂ 'ਚ ਭਰਿਆ, ਉਹਦਾ ਹੀ ਨਤੀਜਾ ਹੈ ਕਿ ਅਸੀਂ ਜੂਨ 84 ਦੇ ਘੱਲੂਘਾਰੇ ਵੇਲੇ ਦਿਆਲ, ਬਰਾੜ ਔਰ ਦੂਜੇ ਦੇਖਦੇ ਆ ਆਪਣੇ ਗੁਰੂ ਦੇ ਘਰ ਦੇ ਉੱਤੇ ਹਮਲਾ ਕਰਨ ਲੱਗੇ ਆ, ਉਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਹੈ, ਕਿਉਂਕਿ ਆਰਡਰ ਇਜ਼ ਆਰਡਰ।
ਉਹ ਜਿਵੇਂ ਬ੍ਰਿਟਿਸ਼ਰਸ ਨੇ ਇੱਕ ਟ੍ਰੇਨਿੰਗ ਕੀਤੀ ਹੋਈ ਸੀ ਕਿ ਜੀ ਹੁਕਮ ਮੰਨਣਾ ਹੈ ਜੋ ਵੀ ਹੋਏ। ਸੋ ਇਸ ਗੱਲ ਦਾ ਸਾਨੂੰ ਧਿਆਨ ਰੱਖਣਾ। ਔਰ ਮੈਨੂੰ ਇਹ ਜਦੋਂ ਪਿਛਲੇ ਦਿਨਾਂ ਜਿਹਨਾਂ ਦੇ ਇੱਕ ਫੌਜੀ ਜਨਰਲ ਨੇ ਕਿਹਾ ਕਿ ਜੀ ਸਿੱਖ ਰੈਜੀਮੈਂਟ ਲਈ ਜਵਾਨ ਨਹੀਂ ਮਿਲ ਰਹੇ ਪੰਜਾਬ 'ਚ, ਅਪੀਲ ਕੀਤੀ ਆਓ, ਤੇ ਮੈਨੂੰ ਖੁਸ਼ੀ ਹੋਈ ਕਿ ਵੀ ਘੱਟੋ ਭਾਵੇਂ ਉਹਦੇ ਰੀਜ਼ਨ ਡਿਫਰੈਂਟ ਹੋਣ, ਇਕਨੋਮਿਕਲ ਜਾਂ ਦੂਜੇ ਤੀਜੇ ਬਾਹਰ ਨਿਕਲ ਰਹੇ ਨੇ ਜਾਂ ਦੂਜੇ, ਪਰ ਕਿਤੇ ਨਾ ਕਿਤੇ ਭੂਤ ਅੱਗੇ ਨਾਲੋਂ ਤਾਂ ਘਟਿਆ ਸਿੱਖਾਂ 'ਚ। ਲੇਕਿਨ ਮੈਂ ਸਮਝਦਾ ਵੀ ਇਸ ਗੱਲ ਨੂੰ ਪੰਜਾਬ ਪੁਲਿਸ ਦੇ ਹਵਾਲੇ ਨਾਲ ਅੱਜ ਵੀ ਜੇ 100 ਪੋਸਟਾਂ ਨਿਕਲਣ ਤਾਂ 50,000 ਬੰਦਾ ਉੱਥੇ ਪਹੁੰਚਿਆ ਹੁੰਦਾ, ਪਰ ਕਿਹਨਾਂ ਦੇ ਉੱਤੇ ਉਹਨਾਂ ਨੇ ਜ਼ਬਰ ਕਰਨਾ? ਆਪਣੇ ਲੋਕਾਂ ਦੇ ਉੱਤੇ। ਸੋ ਇਹ ਜਿਹੜਾ ਮਸਲਰੀ ਕਰੈਕਟਰ ਹੈ ਇਹ ਸਾਨੂੰ ਛੱਡਣ ਦੀ ਲੋੜ ਹੈ। ਅਦਰਵਾਈਜ਼ ਫਿਰ ਜਿਵੇਂ ਉਹ ਤੁਸੀਂ ਕਿਸੇ ਕੋਈ ਕੱਲ ਨੂੰ ਇਹ ਕਹਿ ਸਕਦਾ ਵੀ ਇੱਕ ਸਿੱਖ ਤੇ ਤੁਸੀਂ ਉਹਨੂੰ ਰੈਂਟ ਤੇ ਲੈ ਸਕਦੇ ਹੋ ਤੇ ਟਰਸਟ ਨਹੀਂ ਕਰ ਸਕਦੇ। ਜਿਵੇਂ ਅਕਸਰ ਪਠਾਣਾ ਬਾਰੇ ਇਹ ਗੱਲ ਇੱਕ ਸਟੇਜ ਤੇ ਮਸ਼ਹੂਰ ਹੋਈ ਕਿਉਂਕਿ ਉਹਨਾਂ ਨੂੰ ਉਹ ਇਸਤੇਮਾਲ ਕਰ ਲੈਂਦਾ ਸੀ ਕਿਸੇ ਦੇ ਮਰਡਰ ਲਈ, ਕਿਸੇ ਦੇ ਦੂਜੇ ਲਈ, ਔਰ ਉਹ ਪੈਸੇ ਲਈ ਤਿਆਰ ਹੁੰਦੇ ਸੀ। ਅੱਜ ਸਾਡਾ ਹਾਲ ਜੋ ਕ੍ਰਿਮੀਨਲ ਐਕਟੀਵਿਟੀ ਅਸੀਂ ਬਾਹਰ ਦੇਖ ਰਹੇ ਹਾਂ, ਜਿਸ ਲੈਵਲ ਦੇ ਉੱਤੇ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਜਿਹੜਾ ਉਹ ਕ੍ਰਿਮੀਨਲ ਐਕਟਸ ਦੇ ਲਈ ਇਸਤੇਮਾਲ ਕੀਤਾ, ਇਹ ਵੀ ਇਸ ਮਰਸਨਰੀ ਔਰ ਫॉर ਮਨੀ ਤੁਸੀਂ ਕੁਝ ਵੀ ਕਰਨ ਨੂੰ ਤਿਆਰ ਹੋ, ਉਸ ਚੋਂ ਨਿਕਲੀ ਹੋਈ ਗੱਲ ਹੀ ਹੈ। ਬਿਲਕੁਲ ਡਾਕਟਰ ਸਾਹਿਬ, ਇਹ ਤੇ ਜਿਹੜਾ ਮੀਡੀਆ ਦਾ ਕੰਮ ਆ, ਨੈਰੇਟਿਵ ਦਾ ਕੰਮ ਆ, ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ, ਸਰਕਾਰ ਦੀਆਂ ਲਗਾਤਾਰ ਰੋਕਾਂ ਦੇ ਬਾਵਜੂਦ ਟੀਵੀ 84 ਸੇਵਾ ਆ ਉਹ ਲਗਾਤਾਰ ਕਰ ਰਿਹਾ ਆ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਜੀ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।